ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਰੇਡੀਓ ਸਟੇਸ਼ਨ AM FM ਆਈਫੋਨ ਐਂਡਰਾਇਡਸ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਫੇਸਬੁੱਕ 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 18 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਕਿ ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ, ਬੜੇ ਲੰਮੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਲੱਦੜ, ਫਰੈਸਨੋ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਤੂ ਟਰੱਕਿੰਗ, ਫਰੈਸਨੋ, ਬੂਟਾ ਸਿੰਘ, ਜੌਹਲ, ਲਿਨਵੁੱਡ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ, ਫਰੈਸਨੋ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਸਨੋ ਦੇ ਵਿੱਚ ਖੋਲ੍ਹ ਦਿੱਤੀ ਹੋਈ ਹੈ। ਇਹਨਾਂ ਦੇ ਕੋਲੋਂ ਤੁਸੀਂ ਜਿਹੜੇ ਹਰ ਤਰ੍ਹਾਂ ਦੇ ਟ੍ਰੇਲਰਸ ਨਵੇਂ ਪੁਰਾਣੇ ਜਿਹੜੇ ਉਹ ਖਰੀਦ ਸਕਦੇ ਹੋ। ਕਾਫੀ ਵੱਡੀ ਇਨਵੈਂਟੋਰੀ ਹੈ, ਫਾਈਨੈਂਸਿੰਗ ਵੀ ਕਰਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਕਾਲ 909-786-8008 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਜਿਹੜੀ ਪਹਿਲੀ ਖਬਰ ਆ ਰਹੀ ਹੈਗੀ ਆ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੂੰ ਜਿਹੜੇ ਨੈਂਸੀ ਪਲੋਸੀ ਆ, ਜਿਹੜੇ ਸਪੀਕਰ ਆ, ਉਹਨਾਂ ਵੱਲੋਂ ਕਿਹਾ ਗਿਆ ਸੀ ਵੀ ਜਿਹੜਾ ਤੁਸੀਂ ਸਟੇਟ ਆਫ ਦਾ ਯੂਨੀਅਨ ਐਡਰੈਸ ਕਰਨਾ ਉਹਨੂੰ ਡਿਲੇ ਕਰ ਦਿਓ, ਜੇ ਆਪਾਂ ਜਿਹੜਾ ਆ ਸ਼ਟ ਡਾਊਨ ਦੇ ਉੱਤੇ ਕੁਛ ਕਰ ਨਹੀਂ ਸਕਦੇ। ਪਲੱਸ ਉਹਨਾਂ ਨੇ ਸਿਕਿਉਰਿਟੀ ਰੀਜ਼ਨ ਦੱਸਿਆ ਸੀ। ਉਸ ਤੋਂ ਬਾਅਦ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਜਿਹੜਾ ਆ ਨੈਂਸੀ ਪਲੋਸੀ ਅਤੇ ਉਹਨਾਂ ਦੇ ਨਾਲ ਹੋਰ ਕਈ ਜਣਿਆਂ ਨੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਫੌਜੀ ਆ ਉਹਨਾਂ ਨੂੰ ਮਿਲਣ ਜਾਣਾ ਸੀ। ਇੱਕ ਜਿਹੜਾ ਮਿਲਟਰੀ ਏਅਰਕ੍ਰਾਫਟ, ਉਸ ਏਅਰਕ੍ਰਾਫਟ ਤੋਂ ਜਾਣ ਤੋਂ ਜਿਹੜਾ ਆ ਨਾ ਕਰ ਦਿੱਤੀ। ਸੋ ਜਿਹੜੀ ਆ ਦੋਨਾਂ ਦੇ ਵਿੱਚ ਕਾਫੀ ਕਸ਼ਮਕਸ਼ ਜਿਹੜੀ ਚੱਲ ਰਹੀ ਹੈਗੀ ਆ। ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਸੀ ਵੀ ਤੁਸੀਂ ਕਮਰਸ਼ੀਅਲ ਜਿਹੜਾ ਪਲੇਨ ਆ ਉਹਦੇ ਵਿੱਚ ਚਲੇ ਜਾਓ, ਪਰ ਹੁਣ ਨੈਂਸੀ ਪਲੋਸੀ ਕਹਿੰਦੇ ਆ ਵੀ ਕਮਰਸ਼ੀਅਲ ਪਲੇਨ ਦੇ ਵਿੱਚ ਨਹੀਂ ਜਾ ਸਕਦੇ ਕਿਉਂਕਿ ਜਿਹੜਾ ਸਿਕਿਉਰਿਟੀ ਰਿਸਕ ਹੋ ਗਿਆ, ਕਿਉਂਕਿ ਜਿਹੜੀ ਡਿਟੇਲਡ ਇਨਫੋਰਮੇਸ਼ਨ ਆ ਵੀ ਕਦੋਂ ਜਾਣਾ ਸੀ, ਕਿੱਥੇ ਜਾਣਾ ਸੀ, ਉਹ ਲੀਕ ਆਊਟ ਹੋ ਗਈ ਅਤੇ ਉਹਦੇ ਨਾਲ ਜਿਹੜਾ ਆ ਸਿਕਿਉਰਿਟੀ ਰਿਸਕ ਹੋ ਗਿਆ। ਬਿਲਕੁਲ। ਸੋ ਇਹ ਜਿਹੜੇ ਅਚਾਨਕ, ਕਿਉਂਕਿ ਤੀਜੇ ਨੰਬਰ ਦੇ ਇੱਕ ਅਹੁਦੇਦਾਰ ਜਿਹੜੇ ਹੁੰਦੇ ਆ ਪ੍ਰੈਜ਼ੀਡੈਂਟ ਤੋਂ ਬਾਅਦ 'ਚ ਉਪ ਰਾਸ਼ਟਰਪਤੀ, ਅਤੇ ਫਿਰ ਤੀਜੇ ਨੰਬਰ 'ਤੇ ਜਿਹੜੇ ਸਪੀਕਰ ਦਾ ਇੱਕ ਪਦਵੀ ਇੱਕ ਹਿਸਾਬ ਦੇ ਨਾਲ ਦੇਖੀ ਜਾਂਦੀ ਹੈ ਅਮਰੀਕਾ ਦੇ ਵਿੱਚ, ਜੇ ਅਹੁਦਿਆਂ ਨੂੰ ਦੇਖਿਆ ਜਾਵੇ। ਅਤੇ ਇਹ ਮਿਲਣ ਜਾ ਰਹੇ ਸੀਗੇ ਆਰਮੀ ਵਾਲਿਆਂ ਨੂੰ ਉੱਥੇ, ਅਤੇ ਹੁਣ ਕਿਉਂਕਿ ਆਲਰੇਡੀ ਜਿਹੜੇ ਵਾਈਟ ਹਾਊਸ ਵਾਲਿਆਂ ਨੇ ਉਹ ਕੈਂਸਲ ਕਰਨ ਦੇ ਨਾਲ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਲੀਕ ਹੋ ਗਈ, ਅਤੇ ਉਹਨਾਂ ਨੇ ਇਹ ਜਿਹੜਾ ਖਤਰਾ ਆ ਉਹ ਦੱਸਿਆ ਆ। ਸੋ ਹੁਣ ਇੱਥੋਂ ਇਹ ਲੱਗਦਾ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਸਮੇਂ 'ਚ ਲੱਗਦਾ ਨਹੀਂ ਵੀ ਕੋਈ ਸ਼ਟਡਾਊਨ ਦੇ ਉੱਤੇ ਗੱਲਬਾਤ ਜਿਹੜੀ ਹੋਊਗੀ। ਇਹਨਾਂ ਦੋਵਾਂ ਦੀ ਜਿਹੜੀ ਨਿਆਣਿਆਂ ਵਾਲੀ ਲੜਾਈ ਹੁਣ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਵੱਧਦੀ ਜਾ ਰਹੀ ਆ, ਅਤੇ ਦੇਖਦੇ ਹਾਂ ਕੀ ਬਣਦਾ। ਪਰ ਆਲਮੋਸਟ 1 ਮਹੀਨਾ ਪੂਰਾ ਹੋਣ ਦੀ ਕਗਾਰ ਦੇ ਉੱਤੇ ਹੋ ਚੁੱਕਾ ਆ ਇਹ ਜਿਹੜੀ ਗੌਰਮੈਂਟ ਸ਼ਟਡਾਊਨ ਆ ਉਹ ਚੱਲ ਰਹੀ ਨੂੰ। ਹੁਣ ਗੌਰਮੈਂਟ ਸ਼ਟਡਾਊਨ ਇੰਨੇ ਚਿਰ ਹੋ ਗਿਆ ਗੱਲਾਂ ਕਰਦਿਆਂ ਨੂੰ, ਲੋਕ ਭੁੱਲ ਹੀ ਗਏ ਨੇ ਵੀ ਗੌਰਮੈਂਟ ਸ਼ਟਡਾਊਨ ਜਿਹੜੀ ਆ ਉਹ ਪੂਰੀ ਹੋ ਚੁੱਕੀ ਅਤੇ ਕਿੰਨੇ ਦਿਨ ਹੋ ਗਏ ਆ। ਅਤੇ ਕਿਉਂਕਿ ਕੋਈ ਅਸਰ ਜਿਹੜਾ ਆ ਦੋਨਾਂ ਹੀ ਧਿਰਾਂ ਦੇ ਉੱਤੇ ਕੋਈ ਲੱਗ ਨਹੀਂ ਰਿਹਾ। ਇਹ ਕਹਿੰਦੇ ਵੀ ਇਹ ਹੁਣ ਦੋਨੋਂ ਪੋਲੀਟੀਸ਼ੀਅਨਸ ਨੂੰ ਇੱਕ ਕੌੜੀ ਗੋਲੀ ਜਿਹੜੀ ਉਹ ਲੰਘਾਉਣੀ ਪੈਣੀ ਆ, ਖਾਣੀ ਪੈਣੀ ਆ, ਅਤੇ ਕੋਈ ਸਮਝੌਤਾ ਜਿਹੜਾ ਕਿਤੇ ਨਾ ਕਿਤੇ ਕਰਨਾ ਪੈਣਾ ਆ ਜੇ ਗੌਰਮੈਂਟ ਨੂੰ ਮੁੜ ਕੇ ਬਹਾਲ ਜਿਹੜਾ ਆ ਉਹ ਕਰਨਾ ਆ। ਰਾਸ਼ਟਰਪਤੀ ਟਰੰਪ ਨੇ ਪਹਿਲਾਂ, ਜਦੋਂ ਸਭ ਤੋਂ ਪਹਿਲਾਂ ਗੌਰਮੈਂਟ ਸ਼ਟਡਾਊਨ ਹੋਣ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸੀ, ਉਸ ਦੇ ਵਿੱਚ ਇਹੀ ਕਹਿ ਰਹੇ ਸੀਗੇ ਵੀ ਮੈਂ ਕਰਦਾ ਗੌਰਮੈਂਟ ਸ਼ਟਡਾਊਨ, ਮੈਂ ਲੈਂਦਾ ਜ਼ਿੰਮੇਵਾਰੀ। ਅਤੇ ਹੁਣ ਉਹ ਸਾਰੀ ਜਿਹੜਾ ਆ ਉਹ ਜ਼ਿੰਮੇਵਾਰੀ ਕਹਿ ਰਹੇ ਆ, ਅਤੇ ਉਹ ਗੁੱਸਾ ਇੱਕ ਹਿਸਾਬ ਦੇ ਨਾਲ ਡੈਮੋਕ੍ਰੇਟਾਂ ਦੇ ਉੱਤੇ ਝਾੜ ਰਹੇ ਆ ਵੀ ਇਹਨਾਂ ਦੇ ਕਰਕੇ ਜਿਹੜੀ ਗੌਰਮੈਂਟ ਸ਼ਟਡਾਊਨ ਜਿਹੜੀ ਹੋ ਰਹੀ ਆ। ਅਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਦੇਖਿਆ ਆ ਨੈਗੋਸੀਏਸ਼ਨਾਂ ਜਿਹੜੀਆਂ ਹੋਈਆਂ, ਅਤੇ ਹੁਣ ਜਿਹੜੀਆਂ ਨੈਗੋਸੀਏਸ਼ਨ ਜਿਹੜੀਆਂ ਟੋਟਲੀ ਜਿਹੜੀਆਂ ਇਸ ਟਾਈਮ ਬੰਦ ਪਈਆਂ ਨੇ। ਕਿਸੇ ਪਾਸੋਂ ਵੀ ਕੋਈ ਖਬਰ ਜਾਂ ਰਿਪੋਰਟ ਕੋਈ ਅਜਿਹੀ ਨਹੀਂ ਆ ਰਹੀ ਵੀ ਆਪਸੀ ਇਹਨਾਂ ਦੀ ਕਿਤੇ ਕੋਈ ਗੱਲਬਾਤ ਜਾਂ ਤਾਲਮੇਲ ਬਣਨ ਦੀ ਕੋਈ ਸੰਭਾਵਨਾ ਹੋ ਰਹੀ ਹੋਵੇ ਵੀ ਗੌਰਮੈਂਟ ਸ਼ਟਡਾਊਨ ਜਿਹੜੀ ਆ ਉਹ ਖਤਮ ਹੋਵੇ, ਅਤੇ ਜਿਹੜੇ ਸਾਰੇ ਕੰਮ ਆ ਉਹ ਜਿਹੜੇ ਹੁਣ ਲੈਪੂਰਵਕ ਜਿਹੜੇ ਉਹ ਚੱਲਣ। ਪਰ ਹੁਣ
ਲੱਗ ਨਹੀਂ ਰਿਹਾ ਕੀ ਹੋਊਗਾ। ਉਹਨਾਂ ਨੇ ਜਿਹੜਾ ਯੂਨੀਅਨ ਐਡਰੈਸ ਹੁੰਦਾ ਆ ਉਸ ਨੂੰ ਪੋਸਟਪੋਨ ਲਈ ਆਖਿਆ, ਅਤੇ ਉਹਨਾਂ ਨੇ ਅੱਗੋਂ ਜਿਹੜੇ ਉਸ ਦੇ ਬਾਹਰਲੇ ਇੰਟਰਨੈਸ਼ਨਲ ਟਰੈਵਲ ਪਲਾਨਸ ਆ ਉਹੀ ਕੈਂਸਲ ਜਿਹੜੇ ਉਹ ਕਰ ਛੱਡੇ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ ਆ। ਅਤੇ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਵੀ ਇਹੀ ਆਖਿਆ ਆ ਵੀ ਇਹਨਾਂ ਦੇ ਕਰਕੇ ਜਿਹੜੇ 8 ਲੱਖ ਜਿਹੜੇ ਵਰਕਰ ਆ ਉਹ ਵਿਦਆਊਟ ਪੇ ਨੇ, ਅਤੇ ਹੁਣ ਦੇਖਦੇ ਹਾਂ ਜਿਹੜਾ ਉਹ ਕੀ ਬਣੂਗਾ। ਅਤੇ ਡੈਮੋਕ੍ਰੇਟਸ ਕਰਕੇ ਹੀ ਜਿਹੜੀ ਗੌਰਮੈਂਟ ਸ਼ਟਡਾਊਨ ਆ ਉਹ ਚੱਲ ਰਹੀ ਆ, ਜਦ ਕਿ ਕਈ ਪੋਲ ਦੇ ਵਿੱਚ ਇਹ ਤੋਂ ਓਪੋਜ਼ਿਟ ਵੀ ਜਿਹੜਾ ਆ ਰਿਹਾ। ਸੋ ਕਿਤੇ ਨਾ ਕਿਤੇ ਲੋਕ ਹੁਣ ਦੋਨਾਂ ਨੂੰ ਹੀ ਜ਼ਿੰਮੇਵਾਰ ਜਿਹੜੇ ਉਹ ਸਮਝ ਰਹੇ ਆ ਵੀ ਇਹ ਗੌਰਮੈਂਟ ਸ਼ਟਡਾਊਨ ਇਹਨਾਂ ਦੀਆਂ ਜਿੱਦਾਂ ਦੇ ਕਰਕੇ ਇਹ ਹੋ ਰਿਹਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿੱਦਾਂ ਕੈਲੀਫੋਰਨੀਆ ਦੇ ਵਿੱਚ ਜਿਹੜੇ ਟੋਰਨੇਡੋ ਆ ਬਹੁਤ ਘੱਟ ਆਉਂਦੇ ਹੈਗੇ ਆ, ਪਰ ਇੱਕ ਖਬਰ ਆ ਰਹੀ ਆ ਫ੍ਰਿਜ਼ਨੋ ਤੋਂ। ਕਹਿੰਦੇ ਫ੍ਰਿਜ਼ਨੋ ਦੇ ਵਿੱਚ ਕੱਲ੍ਹ ਜਿਹੜਾ ਇੱਕ ਟੋਰਨੇਡੋ ਆਇਆ ਜਿਹੜਾ ਕਿ ਹਰਨਡਨ ਅਤੇ ਅਕੈਡਮੀ ਜਿਹੜੀ ਹੈਗੀ ਆ ਫ੍ਰਿਜ਼ਨੋ ਏਰੀਏ ਦੇ ਵਿੱਚ ਉੱਥੇ ਆਇਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਕਨਫਰਮ ਕੀਤਾ, ਜਿਹਦੇ ਨਾਲ ਕਹਿੰਦੇ ਵੀ ਕਾਫੀ ਨੁਕਸਾਨ ਵੀ ਹੋਇਆ ਹੈਗਾ ਬਿਲਡਿੰਗ ਦਾ। ਜੀ ਬਿਲਕੁਲ, ਇੱਕ ਫਨਲ ਕਲਾਊਡ ਕਹਿੰਦੇ ਆ ਉਹ ਦੇਖਿਆ ਗਿਆ। ਕਈਆਂ ਨੇ ਜਿਹੜੀ ਤਸਵੀਰ ਆ ਵੀ ਉਸਦੀ ਜਿਹੜੀ ਉਹ ਖਿੱਚ ਕੇ ਕੀਤੀ ਆ। ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਘੱਟ ਇੱਦਾਂ ਦੀ ਚੀਜ਼ ਜਿਹੜੀ ਆ ਸੁਣਨ ਨੂੰ ਦੇਖਣ ਨੂੰ ਇਸ ਇਲਾਕੇ ਦੇ ਵਿੱਚ ਜਿਹੜੀ ਮਿਲਦੀ ਆ, ਪਰ ਇਤਿਹਾਸਿਕ ਜਿਹੜਾ ਇੱਕ ਟੋਰਨੇਡੋ ਟੱਚਡਾਊਨ ਜਿਹੜਾ ਆ ਹਰਨਡਨ ਅਤੇ ਅਕੈਡਮੀ ਦੇ ਜਿਹੜਾ ਫ੍ਰੈਜ਼ਨੋ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਇਹ ਮਿਲਿਆ ਆ। ਸੋ ਕਿਉਂਕਿ ਕੱਲ੍ਹ ਪਰਸੋਂ ਦੇ 2 ਦਿਨ ਹੋ ਗਏ ਲਗਾਤਾਰ ਕਾਫੀ ਜਿਹੜੇ ਮੀਂਹ ਆ ਉਹ ਪੈ ਰਹੇ ਸੀਗੇ, ਅਤੇ ਤਸਵੀਰ ਵੀ ਜਿਹੜੀ ਆ ਉਸ ਦੀਆਂ ਆਈਆਂ, ਅਤੇ ਜਿਸ ਕਰਕੇ ਜਿੱਦਾਂ ਤੁਸੀਂ ਦੱਸਿਆ ਵੀ ਬਿਲਡਿੰਗ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਉੱਥੇ ਪਹੁੰਚਿਆ ਆ। ਸੋ ਅਜੇ ਵਾਰ ਜੇ ਕਰਕੇ ਸੀਗਾ, ਪਰ ਫਿਰ ਵੀ ਜਿਹੜਾ ਇਸਦਾ ਨੁਕਸਾਨ ਜਿਹੜਾ ਵੀ ਉੱਥੇ ਰੈਂਚ ਸੀ ਜਾਂ ਬਾਰਨ ਸੀਗੀ ਉਹ ਟੋਟਲੀ ਉੱਥੇ ਨਸ਼ਟ ਆ ਉਹ ਹੋ ਗਈ ਆ। ਪਰ ਇਹ ਦੇਖੋ ਮੌਸਮ ਦੀਆਂ ਤਬਦੀਲੀਆਂ ਕਿੰਨੀਆਂ ਜ਼ਿਆਦੀਆਂ ਆਪਾਂ ਦੇਖ ਰਹੇ ਹਾਂ ਵੀ ਜਿਨ੍ਹਾਂ ਇਲਾਕਿਆਂ ਦੇ ਵਿੱਚ ਗਰਮੀ ਦਾ ਕਹਿਰ ਵੱਧਦਾ ਹੁੰਦਾ ਆ, ਉੱਥੇ ਟੋਰਨੇਡੋ ਜਿਹੜਾ ਕੱਲ੍ਹ ਆ ਉਹ ਟੱਚਡਾਊਨ ਉੱਥੇ ਹੋਇਆ ਆ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਬਜ਼ਫੀਡ ਕਰਕੇ ਇੱਕ ਜਿਹੜਾ ਨਿਊਜ਼ ਆਰਗੇਨਾਈਜੇਸ਼ਨ ਆ, ਉਹਨਾਂ ਨੇ ਇੱਕ ਰਿਪੋਰਟ ਪਬਲਿਸ਼ ਕੀਤੀ ਆ ਵੀ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਆਪਣੇ ਅਟਾਰਨੀ ਮਾਈਕਲ ਕੋਹਨ ਨੂੰ ਇੱਕ ਕਾਂਗਰਸ ਕੋਲ ਝੂਠ ਬੋਲਣ ਨੂੰ ਕਿਹਾ ਸੀ ਵੀ ਜਿਹੜਾ ਉਹਨਾਂ ਦਾ ਰਸ਼ੀਆ ਦੇ ਵਿੱਚ ਟਰੰਪ ਟਾਵਰ ਲਾਉਣ ਦੀ ਕੋਈ ਜਿਹੜੀ ਗੱਲਬਾਤ ਆ ਉਹਦੇ ਬਾਰੇ ਦੱਸਿਆ ਨਾ ਜਾਵੇ। ਸੋ ਇਹ ਪੂਰੀ ਤਰ੍ਹਾਂ ਕਨਫਰਮ ਤਾਂ ਨਹੀਂ ਹੋਈ, ਪਰ ਹੁਣ ਇਸ ਖਬਰ ਨੇ ਜਿਹੜਾ ਆ ਮੀਡੀਆ ਦੇ ਵਿੱਚ ਕਾਫੀ ਜਿਹੜਾ ਆ ਇਹਦੇ ਨਾਲ ਰੌਲਾ ਪੈ ਰਿਹਾ ਹੈਗਾ, ਅਤੇ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੂੰ ਜਿਹੜਾ ਜਾਂ ਤਾਂ ਰਿਜ਼ਾਈਨ ਕਰਨਾ ਚਾਹੀਦਾ ਅਤੇ ਜਾਂ ਇੰਪੀਚ ਹੋਣ ਲਈ ਤਿਆਰ ਰਹਿਣਾ ਚਾਹੀਦਾ ਆ। ਪਰ ਦੂਸਰੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਟਵੀਟ ਕੀਤਾ ਵੀ ਜਿਹੜਾ ਕੋਹਨ ਆ ਉਹ ਆਪਣੀ ਸਜ਼ਾ ਨੂੰ ਘਟਾਉਣ ਦੇ ਲਈ ਇਹ ਝੂਠ ਬੋਲ ਰਿਹਾ ਆ। ਬਿਲਕੁਲ, ਇਹ ਤਾਂ ਹੁਣ ਬਾਅਦ ਦੇ ਵਿੱਚ ਪਤਾ ਲੱਗੂਗਾ ਵੀ ਇਹ ਕਿੰਨੀ ਕੁ ਗੱਲ ਜਿਹੜੀ ਇਸ ਦੇ ਵਿੱਚ ਸੱਚੀ ਆ, ਕੌਣ ਸੱਚ ਬੋਲ ਰਿਹਾ ਅਤੇ ਕੌਣ ਝੂਠ ਬੋਲ ਰਿਹਾ। ਉੱਦਾਂ ਮਾਈਕਲ ਕੋਹਨ ਦੇ ਉੱਤੇ ਆਲਰੇਡੀ ਇਹ ਜਿਹੜੇ ਚਾਰਜਸ ਸਾਬਿਤ ਹੋ ਚੁੱਕੇ ਆ ਵੀ ਇਸਨੇ ਜਿਹੜਾ ਝੂਠ ਬੋਲਿਆ ਆ। ਉਹਨੇ ਖੁਦ ਹੀ ਜਿਹੜਾ ਇਸ ਚੀਜ਼ ਨੂੰ ਮੰਨਿਆ, ਅਤੇ ਹੁਣ ਇਹ ਉਹ ਕਹਿ ਰਿਹਾ ਵੀ ਜਿਹੜਾ ਝੂਠ ਉਸਨੇ ਕਾਂਗਰਸ ਦੇ ਮੂਹਰੇ ਬੋਲਿਆ ਆ ਉਸ ਨੂੰ ਝੂਠ ਬੋਲਣ ਦੇ ਲਈ ਰਾਸ਼ਟਰਪਤੀ ਟਰੰਪ ਨੇ ਹੀ ਜਿਹੜਾ ਆ ਉਹ ਆਖਿਆ ਸੀਗਾ। ਸੋ ਜਿਹੜੇ ਨਵੇਂ ਅਟਾਰਨੀ ਜਨਰਲ ਦੇ ਨੋਮੀਨੀ ਹੈਗੇ ਆ ਵਿਲੀਅਮ ਬਾਰ, ਉਹਨਾਂ ਦਾ ਵੀ ਇਸ ਚੀਜ਼ ਦੇ ਪ੍ਰਤੀ ਇੱਕ ਜਿਹੜੀ ਉਹਨਾਂ ਦੀ ਟੈਸਟੀਮੋਨੀ ਹੋਈ ਸੀ ਸਾਰਿਆਂ ਕਮੇਟੀ ਦੇ ਸਾਹਮਣੇ, ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜੇ ਤੁਸੀਂ ਕਿਸੇ ਗਵਾਹ ਨੂੰ ਕੋਚਿੰਗ ਕਰਦੇ ਹੋ ਝੂਠ ਬੋਲਣ ਦੇ ਲਈ ਵੀ ਕੋਚਿੰਗ ਵਿਟਨਸ ਟੂ ਲਾਈਜ਼ ਓਬਸਟਰਕਟਿੰਗ ਜਸਟਿਸ। ਸੋ ਬੇਸਿਕਲੀ ਉਸ ਇਨਸਾਫ ਲੈਣ ਦੀ ਪ੍ਰਕਿਰਿਆ ਦੇ ਵਿੱਚ ਉਸ ਨੂੰ ਅਬਸਟਰਕਸ਼ਨ ਰੋਕ ਦੇ ਵਜੋਂ ਜਿਹੜਾ ਉਹ ਦੇਖਿਆ ਜਾਂਦਾ ਆ। ਅਤੇ ਇਹ ਵੀ ਇੱਕ ਇਤਿਹਾਸਿਕ ਤੱਥ ਆ ਹਰਜੋਤ ਸਿੰਘ ਜੀ ਵੀ ਜਦੋਂ ਨਿਕਸਨ ਨੂੰ ਜਿਹੜਾ ਕੀਤਾ ਜਾ ਰਿਹਾ ਸੀ ਉਸ ਦੇ ਉੱਤੇ ਇੰਪੀਚਮੈਂਟ ਦਾ ਪਹਿਲਾ ਆਰਟੀਕਲ ਇਹੀ ਲਾਇਆ ਗਿਆ ਸੀਗਾ ਵੀ ਉਸਨੇ ਦੂਜਿਆਂ ਨੂੰ ਜਿਹੜਾ ਝੂਠ ਬੋਲਣ ਦੇ ਲਈ ਆਖਿਆ, ਪ੍ਰੇਰਿਆ, ਤਾਂ ਜੋ ਅਤੇ ਓਬਸਟਰਕਸ਼ਨ ਆਫ ਜਸਟਿਸ ਜਿਹੜੀ ਆ ਉਹ ਹੋਈ ਸੀ। ਸੋ ਦੇਖਦੇ ਹਾਂ ਇਹ ਪੂਰੇ ਮਾਮਲੇ ਦੇ ਵਿੱਚ ਜਿਹੜਾ ਹੁਣ ਕੀ ਬਣਦਾ ਆ, ਪਰ ਇਹ ਜਿਹੜਾ ਮਸਲਾ ਆ ਬਹੁਤ ਜ਼ਿਆਦਾ ਹੁਣ ਜਿਹੜਾ ਕਹਿ ਲਓ ਵੀ ਸੰਜੀਦਾ ਜਿਹੜਾ ਡੋਨਲਡ ਟਰੰਪ ਦੇ ਲਈ ਬਣਦਾ ਇਹ ਜਾ ਰਿਹਾ ਆ। ਮਾਈਕਲ ਕੋਹਨ ਜਿਹੜਾ ਇੱਕ ਟਾਈਮ ਦੇ ਉੱਤੇ ਉਹਨਾਂ ਦਾ ਉਹ ਐਸਾ ਬੰਦਾ ਸੀਗਾ ਜਿਹੜੇ ਲੋਕਾਂ ਨੂੰ ਪੈਸੇ ਦੇ ਕੇ ਸਟੋਰੀਆਂ ਜਿਹੜੀਆਂ ਉਹ ਅਨਪਬਲਿਸ਼ ਜਾਂ ਉਹ ਮੂਹਰੇ ਨਾ ਜਾਣ ਉਹ ਕੰਮ ਕਰਦਾ ਸੀਗਾ ਟਰੰਪ ਦੇ ਲਈ। ਹੁਣ ਕਿਤੇ ਉਹੀ ਉਹਨਾਂ ਦੀ ਬੇੜੀ ਦੇ ਵਿੱਚ ਲੱਗਦਾ ਵੱਟੇ ਉਹ
ਪਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਆ। ਜੀ ਬਿਲਕੁਲ। ਸੋ ਦੇਖੋ ਹੁਣ ਵਿਲੀਅਮ ਬਾਰਡ ਦੀ ਜਦੋਂ ਕਨਫਰਮੇਸ਼ਨ ਹੁੰਦੀ ਆ ਉਹ ਤੋਂ ਬਾਅਦ ਉਹ ਜਿਹੜਾ ਕਿਸ ਤਰ੍ਹਾਂ ਰਿਐਕਟ ਕਰਦੇ ਹੈਗੇ ਆ। ਪਰ ਅੰਡਰ ਓਥ ਉਹਨਾਂ ਨੇ ਇਹੀ ਕਿਹਾ ਆ ਵੀ ਜੇ ਪਰਜਰੀ ਕਰਦੇ ਆ ਤੇ ਉਹ ਕ੍ਰਿਮੀਨਲ ਅਫੈਂਸ ਹੈਗਾ ਆ। ਬਿਲਕੁਲ। ਤੇ ਇਹ ਵੀ ਜਿਹੜੇ ਦੱਸਦੇ ਜਾਈਏ ਵੀ ਜੇ ਇੰਪੀਚਮੈਂਟ ਦੇ ਕਿਸੇ ਨੇ ਆਰਟੀਕਲ ਲਿਆਉਣੇ ਆ ਤਾਂ ਉਸ ਦੇ ਲਈ ਹਾਊਸ ਨੂੰ ਤੇ ਨਾਲ ਦੇ ਨਾਲ ਸੈਨੇਟ ਨੂੰ ਜਿਹੜਾ ਆ ਉਸ ਦੇ ਵਿੱਚ ਮੈਜੋਰਟੀ 2/3 ਜਿਹੜਾ ਮੈਜੋਰਟੀ ਆ ਉਸ ਦੀ ਜ਼ਰੂਰਤ ਰਹੇਗੀ ਜੇ ਕਿਸੇ ਨੂੰ ਇੰਪੀਚ ਕਰਨਾ ਹੋਵੇ। ਤੇ ਇੰਪੀਚ ਉਦੋਂ ਹੀ ਕੀਤਾ ਜਾ ਸਕਦਾ ਵੀ ਵਿਦਆਊਟ ਐਨੀ ਡਾਊਟ ਉਹਨਾਂ ਦੇ ਕੋਲ ਕੋਈ ਐਸੇ ਸਬੂਤ ਹੋਣ ਵੀ ਜਿਹੜੇ ਇਹ ਚੀਜ਼ ਨੂੰ ਸਾਬਤ ਕਰਦੇ ਹੋਣ ਵੀ ਵਾਕਿਆ ਹੀ ਇਹਨਾਂ ਨੇ ਇਨਸਾਫ ਨੂੰ ਜਸਟਿਸ ਹੋਣ ਤੋਂ ਜਿਹੜਾ ਆ ਉਸ ਦੇ ਵਿੱਚ ਰੋਕ ਲਾਈ ਸੀ ਤੇ ਜਾਣ ਬੁੱਝ ਕੇ ਉਹਨਾਂ ਨੇ ਜਿਹੜਾ ਇਹ ਸਾਰਾ ਕੁਛ ਜਿਹੜਾ ਇਹ ਕੰਮ ਜਿਹੜਾ ਉਹ ਕੀਤਾ ਸੀਗਾ। ਤੇ ਲੈਟਸ ਸੀ ਕੀ ਬਣਦਾ ਆ। ਹੁਣ ਉੱਧਰ ਮਿਊਲਰ ਦੀ ਇਨਵੈਸਟੀਗੇਸ਼ਨ ਵੀ ਲਗਾਤਾਰ ਜਿਹੜੀ ਉਹ ਚੱਲੀ ਜਾ ਰਹੀ ਆ। ਆਲਮੋਸਟ 2 ਸਾਲ ਉਸ ਜਿਹੜੀ ਆ ਜਾਂਚ ਨੂੰ ਹੁੰਦਿਆਂ ਨੂੰ ਜਿਹੜੇ ਆ ਹੋ ਚੱਲੇ ਨੇ। ਜੀ ਅਗਲੀ ਖਬਰ ਵੱਲ ਚਲੀਏ। ਅੱਜ ਜਿਹੜੀ US ਸਟਾਕ ਮਾਰਕੀਟ ਆ ਉਹ ਕਾਫੀ ਉੱਪਰ ਗਈ ਆ। ਇੱਕ ਟਾਈਮ ਦੇ ਉੱਤੇ 350 ਦੇ ਪੁਆਇੰਟ ਦੇ ਕਰੀਬ ਜਿਹੜੀ ਆ ਸਟਾਕ ਮਾਰਕੀਟ ਉੱਪਰ ਗਈ ਸੀ। ਉਹਦਾ ਰੀਜ਼ਨ ਇਹ ਆ ਵੀ ਜਿਹੜਾ ਚਾਈਨਾ ਤੇ US ਦੀ ਟਰੇਡ ਦੀ ਗੱਲਬਾਤ ਚੱਲ ਰਹੀ ਆ ਉਹ ਕਹਿੰਦੇ ਵੀ ਕਾਫੀ ਪੋਜ਼ੀਟਿਵ ਹੁਣ ਹੋ ਰਹੀ ਹੈਗੀ ਆ। ਚਾਈਨਾ ਵਾਲਿਆਂ ਨੇ ਇੱਕ ਜਿਹੜੀ CNBC ਦੀ ਰਿਪੋਰਟ ਆਈ ਆ ਉਹਦੇ ਮੁਤਾਬਕ ਉਹ ਉਹਨਾਂ ਨੇ ਆਫਰ ਕੀਤਾ ਆ ਵੀ ਜਿਹੜੀਆਂ US ਦੀਆਂ ਇੰਪੋਰਟਸ ਆ ਆਉਣ ਵਾਲੇ 6 ਸਾਲਾਂ ਲਈ ਉਹ ਇਨਕਰੀਜ਼ ਕਰਨਗੇ, ਜਿਹਦੇ ਨਾਲ ਜਿਹੜੀਆਂ ਕਈ ਕੰਪਨੀਆਂ ਆ ਜਿਨ੍ਹਾਂ ਦਾ ਜ਼ਿਆਦਾ ਉੱਥੇ ਚਾਈਨਾ ਦੇ ਵਿੱਚ ਇਨਵੈਸਟਮੈਂਟ ਹੋਊਗਾ। ਬੋਇੰਗ ਤੇ ਕੈਟਰਪਿਲਰ ਉਹਨਾਂ ਦੇ ਸ਼ੇਅਰ ਜਿਹੜੇ ਆ 2% ਤੋਂ ਲੈ ਕੇ 3% ਤੱਕ ਜਿਹੜੇ ਆ ਅਪ ਗਏ ਹੈਗੇ ਆ। ਜੀ ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਇੱਕ ਕੁਰਦਿਸ਼ ਕਮਾਂਡਰ ਉਸਨੇ ਬੀਤੇ ਦਿਨੀ ਜਿਹੜਾ ਇੱਕ ਬਿਆਨ ਦਿੱਤਾ ਹੈ ਕਿਉਂਕਿ ਅਮਰੀਕਾ ਨੇ ਇਹ ਐਲਾਨ ਕੀਤਾ ਸੀਗਾ ਵੀ ਉਹ ਆਪਣੇ ਜਿਹੜੇ ਫੌਜੀ ਆ ਸੀਰੀਆ ਤੋਂ ਵਾਪਸ ਜਿਹੜੇ ਉਹ ਬੁਲਾ ਰਹੇ ਆ। ਸੋ ਕੁਰਦਿਸ਼ ਕਮਾਂਡਰ ਨੇ ਜਿਹੜਾ ਕਿਹਾ ਵੀ ਜਿਹੜੇ US ਦੇ ਉੱਥੇ ਟਰੂਪਸ ਆ ਉਹ ਬੜੇ ਸ਼ਰਮਿੰਦਾ ਮਹਿਸੂਸ ਕਰ ਰਹੇ ਨੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਇਸ ਬਿਆਨ ਦੇ ਉੱਤੋਂ ਇਸ ਫੈਸਲੇ ਦੇ ਉੱਤੋਂ। ਅਤੇ ਕਹਿੰਦੇ ਵੀ ਅਮਰੀਕਨ ਮਿਲਟਰੀ ਲੀਡਰਸ ਲਗਾਤਾਰ ਉਹਨਾਂ ਤੋਂ ਜਿਹੜੀਆਂ ਉੱਥੇ ਮਾਫੀਆਂ ਇੱਕ ਹਿਸਾਬ ਦੇ ਨਾਲ ਮੰਗ ਰਹੇ ਆ ਕਿਉਂਕਿ ਉਹਨਾਂ ਨੂੰ ਵੀ ਪਤਾ ਆ ਵੀ ਇੱਕ ਹਿਸਾਬ ਦੇ ਨਾਲ ਜਿਹੜੇ ਕੁਰਦਿਸ਼ ਜਿਹੜੇ ਉਹਨਾਂ ਦੇ ਨਾਲ ਮਿਲ ਕੇ ਲੜ ਰਹੇ ਸੀਗੇ ਸੀਰੀਆ ਦੀ ਜਿਹੜੀ ਸਰਕਾਰ ਦੇ ਨਾਲ, ਦੂਜੇ ਪਾਸੇ ਆਈਸਿਸ ਦੇ ਜਿਹੜੇ ਉਹ ਨਾਲ ਉਹਨਾਂ ਦੀ ਪਿੱਠ ਦੇ ਵਿੱਚ ਜਿਹੜੀ ਇੱਕ ਹਿਸਾਬ ਦੇ ਨਾਲ ਛੁਰੀ ਜਿਹੜੀ ਉਹ ਵੱਜੀ ਆ। ਸੋ ਇਹ ਹੁਣ ਉੱਥੋਂ ਦੇ ਜਨਰਲ ਮਜ਼ਲਮ ਕੁਬੇਨ ਜਿਹੜਾ ਹੈਗਾ ਆ ਸੀਰੀਅਨ ਡੈਮੋਕ੍ਰੇਟ ਜਿਹੜਾ ਉੱਥੇ ਕੁਰਦਿਸ਼ ਜਿਹੜੇ ਆ ਮਿਲਟਰੀ ਦੇ ਨਾਲ ਜਿਹੜਾ ਜੁੜਿਆ ਹੋਇਆ ਉਸ ਦਾ ਜਿਹੜਾ ਇਹ ਬਿਆਨ ਆਇਆ ਆ ਅਤੇ ਕਹਿੰਦੇ ਵੀ ਇਟ ਵਾਜ਼ ਏ ਜੁਆਇੰਟ ਵਾਰ ਅਤੇ ਹੁਣ ਉਹ ਰਸਤੇ ਦੇ ਵਿੱਚ ਹੀ ਸਾਨੂੰ ਸੜਕ ਦੇ ਵਿੱਚ ਉੱਦਾਂ ਹੀ ਚੱਲਦੇ ਜਿਹੜੇ ਉਹ ਛੱਡ ਗਏ ਨੇ। ਸੋ ਇੱਦਾਂ ਦਾ ਇਸ ਟਾਈਮ ਜਿਹੜਾ ਕੰਮ ਚੱਲ ਰਿਹਾ ਅਤੇ ਉਹਨਾਂ ਨੇ ਦਿਆ ਵੀ ਉਹਨਾਂ ਦੇ 6,500 ਫਾਈਟਰ ਆਈਸਿਸ ਦੇ ਨਾਲ ਲੜਦੇ ਜਿਹੜੇ ਆ ਪਿਛਲੇ ਇੰਨੇ ਸਾਲਾਂ ਦੇ ਵਿੱਚ ਉਹ ਮਾਰੇ ਜਾ ਚੁੱਕੇ ਨੇ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਬਹੁਤ ਸਾਰੇ ਐਕਟਿਵਿਸਟ ਹੈਗੇ ਆ ਖਾਸ ਕਰਕੇ ਅਬੋਰਸ਼ਨ ਡਿਬੇਟ ਦੇ ਉੱਤੇ ਉਹ ਵਾਸ਼ਿੰਗਟਨ ਦੇ ਵਿੱਚ ਮਾਰਚ ਕਰ ਰਹੇ ਹੈਗੇ ਆ। ਐਂਟੀ ਅਬੋਰਸ਼ਨ ਰਾਈਟਸ ਐਕਟਿਵਿਸਟ ਸਰੋਤਿਆਂ ਨੂੰ ਦੱਸਦੀ ਜਾਈਏ ਕਹਿੰਦੇ ਪਈ ਜਿਹੜਾ ਰੋ ਵਰਸਸ ਵੇਡ ਡਿਸੀਜਨ ਹੋਇਆ ਸੀ 1973 ਦੇ ਵਿੱਚ ਉਹਦੇ ਨਾਲ ਜਿਹੜਾ ਆ ਅਬੋਰਸ਼ਨ ਨੂੰ ਲੀਗਲਾਈਜ਼ ਕਰ ਦਿੱਤਾ ਗਿਆ ਸੀ ਅਤੇ ਹੁਣ ਜਿਹੜਾ ਆ ਸੁਪਰੀਮ ਕੋਰਟ ਦੇ ਵਿੱਚ ਜਿਸ ਤਰ੍ਹਾਂ ਲੱਗਦਾ ਆ ਵੀ ਮੈਜੋਰਟੀ ਜਿਹੜੀ ਆ ਉਹ ਇਸ ਨੂੰ ਟਰਨ ਡਾਊਨ ਵੀ ਕਰ ਸਕਦੀ ਜੇ ਦੁਬਾਰਾ ਕੀ ਜਾਵੇ। ਇਹ ਇਸ਼ੂ ਪਿਛਲੀਆਂ ਜਿਹੜੀਆਂ 2 ਕਨਫਰਮੇਸ਼ਨ ਹੋਈਆਂ ਸੀ ਸੁਪਰੀਮ ਕੋਰਟ ਦੇ ਜਸਟਿਸ ਉਹਨਾਂ ਦੇ ਵੇਲੇ ਵੀ ਪੱਖਿਆ ਸੀ ਅਤੇ ਇਸ ਜਦੋਂ ਇਹ ਮਾਰਚ ਹੋਇਆ ਇਹਦੇ ਵਿੱਚ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਉਹਨਾਂ ਨੇ ਜਿਹੜਾ ਆ ਫੋਨ ਦੇ ਰਾਹੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਅਤੇ ਉਹਨਾਂ ਨੂੰ ਇਹ ਵੀ ਕਿਹਾ ਵੀ ਤੁਸੀਂ ਸਟੈਂਡਿੰਗ ਫੋਰ ਲਾਈਫ ਅਤੇ ਬੀ ਪ੍ਰੀਪੇਅਰਡ ਫੋਰ ਡਿਫੈਂਡ ਲਾਈਫ ਲਈ ਜਿਹੜੇ ਆ ਲੜ ਰਹੇ ਆ ਉਹ ਤੁਸੀਂ ਵਧੀਆ ਕੰਮ ਕਰ ਰਹੇ ਆ। ਜੀ ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਨਜ਼ਰ ਮਾਰਦੇ ਆ। ਨਾਰਥ ਕੋਰੀਆ ਦਾ ਇੱਕ ਡੈਲੀਗੇਸ਼ਨ ਆ ਉਹ ਵਾਸ਼ਿੰਗਟਨ ਦੇ ਵਿੱਚ ਕਹਿੰਦੇ ਉਹ ਪਹੁੰਚ ਰਿਹਾ ਆ ਜਿੱਥੇ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਰਥ ਕੋਰੀਆ ਦਾ ਡਿਕਟੇਟਰ ਕਿਮ ਯੋਂਗ ਉਨ ਉਸ ਦੀ ਅਗਲੀ ਜਿਹੜੀ ਸਮਿਟ ਆ ਉਸ ਦੇ ਬਾਰੇ ਜਿਹੜੀ ਇਹ ਗੱਲਬਾਤ ਕਰਨ ਦੇ ਲਈ ਪਹੁੰਚਣਗੇ। ਦੱਸਦੇ ਜਾਈਏ ਵੀ ਤਕਰੀਬਨ 7-8 ਮਹੀਨੇ ਹੋ ਗਏ ਆ ਜਿਹੜੀ ਸਿੰਗਾਪੁਰ ਦੇ ਵਿੱਚ ਪਹਿਲੀ ਸਮਿਟ ਹੋਈ ਸੀ ਇਹਨਾਂ ਦੋਨਾਂ
ਜਿਹੜੇ ਆ ਜਾਣਿਆਂ ਦੀ, ਜਿਸ ਦੇ ਵਿੱਚ ਉਦੋਂ ਨਾਰਥ ਕੋਰੀਆ ਵਾਲਾ ਤਾਂ ਇਹੀ ਕਹਿੰਦਾ ਸੀਗਾ ਵੀ ਆਪਾਂ ਕਰ ਦੇਣੀ ਆ ਡੀਨਿਊਕਲੀਅਰਾਈਜੇਸ਼ਨ। ਉੱਧਰ ਰਾਸ਼ਟਰਪਤੀ ਟਰੰਪ ਬੜੇ ਖੁਸ਼ ਸੀਗੇ, ਲੈ ਵੀ ਆਪਾਂ ਬੰਦੇ ਨੂੰ ਲਿਆਇਆ ਮਨਾ। ਅਤੇ ਹੁਣ ਉਹਨਾਂ 8 ਮਹੀਨਿਆਂ ਦੇ ਵਿੱਚ 7-8 ਮਹੀਨਿਆਂ ਦੇ ਵਿੱਚ ਬਣਿਆ ਕੁਛ ਨਹੀਂ ਆ। ਹਾਂ ਜ਼ਰੂਰ ਉਹਨਾਂ ਨੇ ਕੁਛ ਰਿਮੇਨਸ ਜਿਹੜੇ ਆ ਜ਼ਰੂਰ ਵਾਪਸ ਕੀਤੇ ਆ ਅਮਰੀਕੀ ਜਿਹੜੇ ਫੌਜੀਆਂ ਦੇ, ਜਿਹੜੀ ਕਿ ਇੱਕ ਚੰਗੀ ਗੱਲ ਸੀਗੀ ਉਹਨਾਂ ਵੱਲੋਂ। ਪਰ ਜਿਹੜਾ ਡੀਨਿਊਕਲੀਅਰਾਈਜੇਸ਼ਨ ਵਾਲਾ ਜਿਹੜਾ ਮੁੱਖ ਮੁੱਦਾ, ਅਹਿਮ ਮੁੱਦਾ ਸੀ, ਉਸ ਉੱਤੇ ਉਹਨਾਂ ਨੇ ਕੋਈ ਵੀ ਕੰਕਰੀਟ ਜਿਹੜਾ ਕੰਮ ਆ ਉਹ ਕੀਤਾ ਨਹੀਂ ਆ। ਸੋ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਜਿਹੜੀ ਡੈਲੀਗੇਸ਼ਨ ਆਈ ਆ ਨਾਰਥ ਕੋਰੀਆ ਦੇ ਉੱਤੋਂ, ਕਿਤੇ ਦੂਜੀ ਜਿਹੜੀ ਮੀਟਿੰਗ ਜੇ ਸਮਿਟ ਹੁੰਦੀ ਆ ਜਿਸ ਦੇ ਕਿਆਸ ਇਹ ਲਾਈਆਂ ਜਾ ਰਹੀਆਂ ਵੀ ਸ਼ਾਇਦ ਵੀਅਤਨਾਮ ਦੇ ਵਿੱਚ ਹੋ ਸਕਦੀ ਆ, ਅਤੇ ਮਾਰਚ ਦੇ ਮਹੀਨੇ ਦੇ ਵਿੱਚ ਕਿਆਸ ਰਹੀਆਂ ਹੈਗੀਆਂ ਵੀ ਉਹਨਾਂ ਦੀਆਂ ਅਗਲੀ ਜਿਹੜੀ ਸਮਿਟ ਹੋਣ ਦੀ। ਪਰ ਕਹਿੰਦੇ ਫਾਇਦਾ ਉਹਦਾ ਤਾਂ ਹੀ ਆ ਵੀ ਜੇ ਐਕਚੁਅਲ ਦੇ ਵਿੱਚ ਨਾਰਥ ਕੋਰੀਆ ਵਾਲਾ ਕਿਸੇ ਨਾ ਕਿਸੇ ਪਾਸੇ ਵੱਲ ਨੂੰ ਕੋਈ ਕਦਮ ਚੱਕੇ ਵੀ ਹਾਂ ਅਸੀਂ ਆਪਾਂ ਪਰਮਾਣੂ ਰਹਿਤ ਜਿਹੜੇ ਆ ਉਹ ਹੋ ਰਹੇ ਆ, ਨਹੀਂ ਤਾਂ ਇੱਕ ਹੋਰ ਫੋਟੋ ਆਪ ਦਾ ਮੌਕਾ ਜਿਹੜਾ ਆ ਉਸ ਲੀਡਰ ਨੂੰ ਮਿਲੂਗਾ। ਕਹਿੰਦੇ ਵੀ ਪਤਾ ਨਹੀਂ ਰਾਸ਼ਟਰਪਤੀ ਟਰੰਪ ਨੂੰ ਇਹਦੇ ਵਿੱਚੋਂ ਕੁਛ ਮਿਲੇ ਜਾਂ ਨਾ ਮਿਲੇ, ਪਰ ਇਹ ਆ ਵੀ ਇਹਦੀ ਲੈਜੀਟੀਮੇਸੀ ਜਿਹੜੀ ਉਹ ਵੱਧਦੀ ਜਾਂਦੀ ਆ। ਬਾਰ-ਬਾਰ ਜਦੋਂ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਦੇ ਨਾਲ ਉਹਦੀਆਂ ਸਮਿਟ ਹੋਣੀ, ਉਸ ਦੀਆਂ ਲੀਡਰ ਦੀਆਂ ਤਸਵੀਰਾਂ ਜਿਹੜੀਆਂ ਬਾਰ-ਬਾਰ ਹੋਣੀਆਂ, ਉਹਦੇ ਨਾਲ ਜੋ ਕੁਛ ਵੀ ਉਹ ਆਪਣੇ ਮੁਲਕ ਦੇ ਵਿੱਚ ਕਿਤੇ ਨਾ ਕਿਤੇ ਕਰ ਰਿਹਾ ਆ, ਉਸ ਦੇ ਉਹਨੂੰ ਇਹ ਲੱਗਦਾ ਆ, ਫਿਰ ਦੁਨੀਆ ਨੂੰ ਇਹ ਲੱਗਦਾ ਆ ਵੀ ਚਲੋ ਜੋ ਵੀ ਕਰ ਰਿਹਾ ਠੀਕ ਆ, ਬਸ ਹੁਣ ਆਪਾਂ ਇਹਨੂੰ ਮਨਾਉਣ ਦੀ ਕਿਤੇ ਨਾ ਕਿਤੇ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹਾਂ। ਨਹੀਂ ਤਾਂ ਆਊਟਰਾਈਟ ਜਿਹੜਾ ਨਾਰਥ ਕੋਰੀਆ ਨੂੰ ਇੱਕ ਰੋਗ ਰਜੀਮ ਦੇ ਵਜੋਂ, ਇੱਕ ਮਾੜੀ ਰਜੀਮ ਦੇ ਵਜੋਂ ਜਿਹੜਾ ਉਹ ਦੇਖਿਆ ਜਾਂਦਾ ਸੀ, ਪਰ ਇਸ ਦੇ ਨਾਲ ਇਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਮੋਹਰ ਜਿਹੜੀ ਆ ਉਹ ਲੱਗਦੀ ਜਾ ਰਹੀ ਆ। ਜੇ ਬਾਰ-ਬਾਰ ਸਮਿਟ ਹੁੰਦੀ ਆ ਅਤੇ ਕੋਈ ਇੱਦਾਂ ਦਾ ਫੈਸਲਾ ਜਿਹੜਾ ਉਹ ਨਹੀਂ ਲਿਆ ਜਾਂਦਾ ਜਾਂ ਇੱਦਾਂ ਦਾ ਕਾਰਵਾਈ ਉਹ ਨਹੀਂ ਕਰਦੇ ਜਿਸ ਦੇ ਨਾਲ ਉਹ ਪਰਮਾਣੂ ਰਹਿਤ ਹੋਣ ਵੱਲ ਕਦਮ ਵਧਾਉਣਗੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਸੈਨੇਟਰ ਟਿਮ ਕੇਨ ਹੈਗੇ ਆ ਡੈਮੋਕ੍ਰੇਟ ਵਰਜੀਨੀਆ ਤੋਂ, ਉਹ ਇੱਕ ਬਿੱਲ ਲੈ ਕੇ ਆਏ ਜਿਹੜਾ ਸੈਨੇਟ ਤੇ ਕਾਂਗਰਸ ਦੇ ਕੋਲ, ਜਿਹਦੇ ਮੁਤਾਬਕ ਜਿਹੜਾ ਹੋਮਲੈਂਡ ਸਿਕਿਉਰਿਟੀ ਆ ਉਹਨੂੰ ਕਹਿੰਦੇ ਵੀ ਫਰਵਰੀ 8 ਤੱਕ ਜਿਹੜੀ ਫੰਡਿੰਗ ਦਿੱਤੀ ਜਾਵੇ, ਪਰ ਉਸ ਨੂੰ ਰਾਈਟ ਵੇ ਜਿਹੜੇ ਮੈਜੋਰਟੀ ਲੀਡਰ ਮਿਚ ਮਕੌਨਲ ਆ ਕੰਟਕੀ ਦੇ ਰਿਪਬਲਿਕਨ, ਉਹਨਾਂ ਨੇ ਬਲੌਕ ਕਰ ਦਿੱਤਾ। ਕਹਿੰਦੇ ਵੀ ਅਸੀਂ ਕੱਲੀ ਚੀਜ਼ ਦੇ ਉੱਤੇ ਨਹੀਂ ਐਕਸਟੈਂਡ ਕਰ ਸਕਦੇ। ਸੋ ਤੀਜੀ ਟਾਈਮ ਇਹ ਹੋਇਆ ਆ ਵੀ ਪਾਰਸ਼ੀਅਲ ਗਵਰਨਮੈਂਟ ਨੂੰ ਓਪਨ ਕਰਨ ਦੇ ਲਈ ਜਿਹੜੇ ਬਿੱਲ ਆਏ ਆ ਜਿਨ੍ਹਾਂ ਨੂੰ ਰੋਕ ਦਿੱਤਾ ਗਿਆ ਆ। ਜੀ ਜੀ, ਸੋ ਉਸ ਚੀਜ਼ ਦੇ ਉੱਤੇ ਜੇ ਅਗਲੀ ਖਬਰ ਕਰਦੇ ਜਾਈਏ, ਨਾਰਥ ਕੋਰੀਆ ਦੇ ਕਹਿੰਦੇ ਜਿਹੜੇ ਲੀਡ ਨੈਗੋਸ਼ੀਏਟਰ ਅਗਲੀ ਜਿਹੜੀ ਸਮਿਟ ਦੇ ਲਈ, ਉਹ ਇਨਫੈਕਟ ਵਾਸ਼ਿੰਗਟਨ ਦੇ ਵਿੱਚ ਜਿਹੜੇ ਉਹ ਪਹੁੰਚ ਚੁੱਕੇ ਆ। ਸੈਕਟਰੀ ਆਫ ਸਟੇਟ ਦੇ ਕਾਊਂਟਰ ਪਾਰਟ, ਉਹਨਾਂ ਦੇ ਕਹਿ ਲਓ ਵੀ ਸੇਮ ਅਹੁਦੇਦਾਰ ਦੂਜੇ ਮੁਲਕ ਦੇ ਵਿੱਚ ਨਾਰਥ ਕੋਰੀਆ ਦੇ, ਉਹ ਇੱਥੇ ਆ ਚੁੱਕੇ ਨੇ ਅਤੇ ਉਹਨਾਂ ਦਾ ਸਵਾਗਤ ਜਿਹੜਾ ਆ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਕੀਤਾ ਆ। ਅਤੇ ਵਾਈਸ ਚੇਅਰਮੈਨ ਉੱਧਰ ਦੇ ਨਾਰਥ ਕੋਰੀਆ ਦੇ ਕਿਮ ਯੋਂਗ ਚੁਲ ਜਿਹੜੇ ਆ ਉਹ ਆ ਚੁੱਕੇ ਨੇ, ਅਤੇ ਉਹਨਾਂ ਨੂੰ ਉਹਨਾਂ ਦੇ ਬਿਲਕੁਲ ਕਾਊਂਟਰ ਪਾਰਟ ਵਜੋਂ ਜਿਹੜਾ ਉਹ ਦੇਖਿਆ ਜਾਂਦਾ ਹੈ। ਸੋ ਲੈਟਸ ਸੀ ਜਿਹੜਾ ਅੱਜ ਇਹਨਾਂ ਦੇ ਵਿੱਚ ਕੀ ਗੱਲਬਾਤ ਜਿਹੜੀ ਉਹ ਹੁੰਦੀ ਆ, ਅਤੇ ਅਗਲੀ ਸਮਿਟ ਕਿੱਥੇ ਹੋਣ ਦੀ, ਕਦੋਂ ਹੋਣ ਦੀ ਹੋਵੇਗੀ, ਨਹੀਂ ਹੋਵੇਗੀ, ਜਾਂ ਕੀ ਉਸ ਤੋਂ ਪਹਿਲਾਂ ਨਾਰਥ ਕੋਰੀਆ ਨੂੰ ਜਿਹੜਾ ਆ ਉਹ ਕਰਨਾ ਪਏਗਾ। ਇਹ ਕਾਫੀ ਜਿਹੜੀਆਂ ਕੂਟਨੀਤਿਕ ਗੱਲਾਂ ਜਿਹੜੀਆਂ ਇੱਥੇ ਕਰਨ ਵਾਲੀਆਂ ਹੋਣਗੀਆਂ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਸੀਰੀਆ ਦੇ ਵਿੱਚ ਪਿਛਲੇ ਦਿਨੀ 4 ਅਮਰੀਕਨ ਫੌਜੀਆਂ ਨੂੰ ਜਿਹੜਾ ਆ ਬੰਬ ਦੇ ਨਾਲ ਉਡਾ ਦਿੱਤਾ ਗਿਆ ਸੀ, ਉਹਨਾਂ ਦੇ ਹੁਣ US ਸਟੇਟ ਡਿਪਾਰਟਮੈਂਟ ਆਫ ਡਿਫੈਂਸ ਵੱਲੋਂ 3 ਜਾਣਿਆਂ ਦੇ ਨਾਮ ਜਿਹੜੇ ਡਿਫੈਂਸ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਦੇ ਡਿਸਕਲੋਜ਼ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚ ਨੇਵੀ ਦੀ ਚੀਫ ਕ੍ਰਿਪਟੋਲੋਜਿਕ ਟੈਕਨੀਸ਼ੀਅਨ ਸ਼ੈਨਨ M ਕੈਂਟ 35 ਸਾਲਾਂ ਦੀ, ਜੋ ਕਿ ਅਪਸਟੇਟ ਨਿਊਯਾਰਕ ਤੋਂ ਆ। ਆਰਮੀ ਚੀਫ ਵਾਰੰਟ ਆਫਿਸਰ ਜਿਹੜਾ ਹੈਗਾ ਆ ਜੋਨਾਥਨ R ਫਾਰਮਰ, ਇਹ ਜਿਹੜਾ 37 ਸਾਲਾਂ ਦਾ ਬਿਓਨਟਨ ਬੀਚ ਫਲੋਰੀਡਾ ਤੋਂ ਹੈਗਾ। ਇੱਕ ਸਿਵਲੀਅਨ ਆਪਰੇਸ਼ਨ ਸਪੋਰਟ ਸਪੈਸ਼ਲਿਸਟ ਜਿਹੜਾ ਮਾਰਿਆ ਗਿਆ ਸਕੌਟ A ਵਰਡਸ। ਸੋ ਇਹਨਾਂ ਦੇ ਜਿਹੜੇ ਨਾਮ ਆ ਉਹ ਪੈਂਟਾਗਨ ਵੱਲੋਂ ਹੁਣ ਰਿਲੀਜ਼ ਕੀਤੇ ਗਏ ਹੈਗੇ ਆ। ਜੀ ਜੀ, ਕੱਲ੍ਹ ਵਾਲੀ ਖਬਰ ਦੇ ਵਿੱਚ ਜੇ ਇਜ਼ਾਫਾ ਕਰਦੇ ਜਾਈਏ, ਕੱਲ੍ਹ ਜਿਹੜਾ ਕੋਲੰਬੀਆ ਦੇ ਵਿੱਚ ਇੱਕ ਬੰਬ ਧਮਾਕਾ ਜਿਹੜਾ ਹਰਜੋਤ ਸਿੰਘ ਜੀ ਹੋਇਆ ਸੀ ਪੁਲਿਸ ਅਕੈਡਮੀ ਦੇ ਕੈਂਪਸ ਦੇ ਵਿੱਚ, ਉੱਥੇ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਹੈ ਵੱਧ ਕੇ 21 ਜਿਹੜੀ ਆ ਉਹ ਹੋ ਚੁੱਕੀ ਆ। ਅਤੇ ਉੱਥੇ ਜਿਹੜਾ ਪੁਲਿਸ ਵਾਲਿਆਂ ਦੇ ਵਿੱਚ ਅਤੇ ਜਿਹੜੇ ਆਮ ਲੋਕ ਉੱਥੇ ਰੈਜ਼ੀਡੈਂਟਸ ਆ ਉਹਨਾਂ ਦੇ ਵਿੱਚ ਕਾਫੀ ਖੌਫ ਦਾ ਮਾਹੌਲ ਜਿਹੜਾ ਆ ਉਹ ਬਣਿਆ ਹੋਇਆ ਆ। ਸੋ ਜਿਹੜਾ ਸਰਕਾਰ ਆ ਉਹਨਾਂ ਨੇ ਜਿਹੜਾ ਫਾਰਕ ਜਿਹੜਾ ਆ ਉਸ ਦੇ ਉੱਤੇ ਇਹ ਦੋਸ਼ ਲਾਏ ਆ ਵੀ ਉਹਨਾਂ ਨੇ ਇਹ ਧਮਾਕਾ ਕੀਤਾ ਹੈ। ਰੈਵੋਲਿਊਸ਼ਨਰੀ ਆਰਮਡ ਫੋਰਸਿਸ ਆਫ ਕੋਲੰਬੀਆ ਜਿਹੜੇ ਆ ਉਹ ਇੱਕ ਰੈਬਲ ਗਰੁੱਪ ਜਿਹੜਾ ਇਸ ਟਾਈਮ ਬਣਿਆ ਹੋਇਆ ਆ,
ਉਹ ਜਿਹੜੀ ਮੌਜੂਦਾ ਸਰਕਾਰ ਆ ਉਸ ਦੇ ਖਿਲਾਫ ਨੇ ਤੇ ਉਹਨਾਂ ਉੱਤੇ ਦੋਸ਼ ਜਿਹੜੇ ਆ ਉਹ ਲਾਏ ਜਾ ਰਹੇ ਆ ਵੀ ਇਹਨਾਂ ਨੇ ਇਹ ਧਮਾਕਾ ਕੀਤਾ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਵੀ ਸਾਡੇ ਮੁਲਕ ਦੇ ਵਿੱਚ ਜਿਹੜੀਆਂ ਦੋਨੋਂ ਪਾਰਟੀਆਂ ਆ ਹੁਣ ਆਪਸ ਦੇ ਵਿੱਚ ਕਿਸੇ ਤਰ੍ਹਾਂ ਗੱਲਬਾਤ ਕਰਨ ਦੇ ਲਈ ਅੱਗੇ ਨਹੀਂ ਆ ਰਹੀਆਂ। ਸੇਮ ਚੀਜ਼ ਜਿਹੜੀ ਆ ਉਹ ਇੰਗਲੈਂਡ ਦੇ ਵਿੱਚ ਵਾਪਰ ਰਹੀ ਆ। ਬ੍ਰੈਕਸਿਟ ਦਾ ਜਿਹੜਾ ਆ ਉਹਦੇ ਕਰਕੇ ਪਿਛਲੇ ਹਫ਼ਤੇ ਤੋਂ ਬਹੁਤ ਜ਼ਿਆਦਾ ਰੌਲਾ ਪਿਆ ਆ। ਇੱਕ ਟਾਈਮ ਦੇ ਉੱਤੇ ਤਾਂ ਜਿਹੜੀ ਉੱਥੇ ਦੀ ਪ੍ਰਾਈਮ ਮਿਨਿਸਟਰ ਥਰੀਸਾ ਮੇ ਆ, ਲੱਗਦਾ ਸੀ ਵੀ ਸ਼ਾਇਦ ਉਹਨਾਂ ਨੂੰ ਜਿਹੜੀ ਸੀਟ ਤੋਂ ਵੀ ਲਾ ਦਿੱਤਾ ਜਾਏਗਾ, ਪਰ ਹੁਣ ਜਿਹੜੀ ਆ ਉਹਨਾਂ ਨੇ ਦੁਬਾਰਾ ਕੀ ਫਿਰ ਜਿਹੜੀ ਗੱਲਬਾਤ ਕਰਨ ਦੇ ਲਈ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਆ। ਪਰ ਇਸ ਕਰਕੇ ਬ੍ਰੈਕਸਿਟ ਦੇ ਵਿੱਚ ਇੱਕ ਜਿਹੜੀ ਉਹਨਾਂ ਦੀ ਲਾਰਜੈਸਟ ਓਪੋਜੀਸ਼ਨ ਪਾਰਟੀ ਆ ਵੈਸਟ ਮਿਨਿਸਟਰ ਪਾਰਲੀਮੈਂਟ ਕੋਰਵਾਈਨ ਜਿਹੜੇ ਆ ਉਹਨਾਂ ਨੇ ਇੱਕ ਇਸ਼ੂ ਕੀਤਾ ਆਰਡਰ ਆਪਣੇ ਸਾਰੇ MPs ਨੂੰ ਵੀ ਜਿਹੜੀ ਅਗਲੀ ਮੀਟਿੰਗ ਹੋਣੀ ਹੈਗੀ ਆ ਕੰਜ਼ਰਵੇਟਿਵ ਓਪੋਨੈਂਟਸ ਦੇ ਨਾਲ, ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਗੱਲਬਾਤ ਨਾ ਕੀਤੀ ਜਾਵੇ। ਸੋ ਇਹ ਪਤਾ ਨਹੀਂ ਜਿਹੜਾ ਹੁਣ ਟ੍ਰੈਂਡ ਚੱਲ ਰਿਹਾ ਆਉਣ ਵਾਲੇ ਜਿਹੜੀਆਂ ਇੱਦਾਂ ਦੀਆਂ ਡੈਮੋਕ੍ਰੇਸੀ ਦੇ ਵਿੱਚ ਵੀ ਓਪੋਜੀਸ਼ਨ ਪਾਰਟੀਜ਼ ਦੇ ਰੂਲਿੰਗ ਪਾਰਟੀ ਨੇ ਗੱਲਬਾਤ ਨਹੀਂ ਕਰਨੀ, ਤੇ ਇਹ ਜਿਹੜਾ ਆ ਇਹਦਾ ਬੁਰਾ ਅਸਰ ਪਊਗਾ ਸਾਰੇ ਪਾਸੇ, ਇਕੋਨਮੀ ਦੇ ਉੱਤੇ ਤਾਂ ਬਹੁਤ ਮੇਨ ਅਸਰ ਪਊਗਾ। ਜੀ ਰਸ਼ੀਅਨ ਜਿਹੜੀ ਇਨਵੈਸਟੀਗੇਸ਼ਨ ਵੀ ਉਹਨਾਂ ਨੇ ਕਿੱਦਾਂ ਮੈਡਲਿੰਗ ਕੀਤੀ ਆ, ਰਾਸ਼ਟਰਪਤੀ ਟਰੰਪ ਦੇ ਜਿਹੜੇ ਵੱਖ-ਵੱਖ ਜਿਹੜੀਆਂ ਗੱਲਾਂ ਉਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਆ ਰਹੀਆਂ ਆ, ਅਤੇ ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਚਾਹੁੰਦੇ ਸੀਗੇ ਵੀ ਜਿਹੜੇ ਰਸ਼ੀਅਨ ਜਿਹੜੀਆਂ ਕੁਛ ਕੰਪਨੀਆਂ ਆ ਉਹਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਰੋਕਾਂ ਲਾਈਆਂ ਗਈਆਂ ਆ ਉਸ ਨੂੰ ਉਠਾਇਆ ਜਾਵੇ, ਪਰ ਉਸ ਦੇ ਖਿਲਾਫ ਮੈਜੋਰਟੀ ਜਿਹੜੇ ਸੈਨੇਟਰਸ ਅਤੇ ਹਾਊਸ ਵਾਲੇ ਜਿਹੜੇ ਆ ਉਹ ਅਗੇਂਸਟ ਜਿਹੜੇ ਗਏ ਆ। 53 ਦੇ ਮੁਕਾਬਲੇ 362 ਜਿਹੜੇ ਹਾਊਸ ਦੀਆਂ ਵੋਟਾਂ, ਜਿਨ੍ਹਾਂ ਵਿੱਚ ਰਿਪਬਲਿਕਨ ਵੀ ਕਾਫੀ ਜਿਹੜੇ ਆ ਉਹ ਸ਼ਾਮਿਲ ਨੇ, ਉਹਨਾਂ ਨੇ ਇਨਕਾਰ ਕਰ ਦਿੱਤਾ ਹੈ ਵੀ ਜਿਹੜੀਆਂ ਰਸ਼ੀਅਨ ਕੰਪਨੀਜ਼ ਦੇ ਉੱਤੇ ਪਾਬੰਦੀਆਂ ਲਾਈਆਂ ਆ ਉਸ ਨੂੰ ਹਟਾਇਆ ਜਾਵੇ। ਸੋ ਕਿਹੜੇ ਕਾਰਨਾਂ ਕਰਕੇ? ਪਹਿਲੀ ਤਾਂ ਗੱਲ ਇਹ ਸੀਗੀ ਵੀ ਰਾਸ਼ਟਰਪਤੀ ਟਰੰਪ ਇਹ ਸੈਂਕਸ਼ਨ ਜਿਹੜੀਆਂ ਹਟਾਉਣਾ ਚਾਹੁੰਦੇ ਸੀਗੇ। ਰਸ਼ੀਆ ਨੇ ਅਜਿਹਾ ਕੀ ਕੀਤਾ ਆ, ਇਹ ਦਿਖਾਇਆ ਕੀ ਅਜਿਹਾ ਦਿਖਾਇਆ ਅਮਰੀਕਾ ਨੂੰ ਵੀ ਉਹ ਮੁੜ ਕੇ ਅਮਰੀਕਾ ਦੇ ਵਿੱਚ ਕਿਸੇ ਤਰੀਕੇ ਦੀ ਜਿਹੜੀ ਦਖਲਅੰਦਾਜ਼ੀ ਜਿਹੜੀ ਉਹ ਨਹੀਂ ਕਰਨਗੇ। ਉਸ ਦੇ ਬਾਰੇ ਜਾਣਕਾਰੀ ਤਾਂ ਉਦੋਂ ਉਹਨਾਂ ਨੇ ਨਹੀਂ ਸੀ ਦਿੱਤੀ, ਪਰ ਉਹਨਾਂ ਨੇ ਇਹ ਜ਼ਰੂਰ ਜਿਹੜੇ ਕਿਹਾ ਸੀਗਾ ਵੀ ਇਹਨਾਂ ਸੈਂਕਸ਼ਨਸ ਨੂੰ ਹਟਾਇਆ ਜਾਵੇ। ਸੈਂਕਸ਼ਨਸ ਲਾਉਣੀਆਂ ਅਤੇ ਹਟਾਉਣੀਆਂ ਕਾਂਗਰਸ ਦੇ ਕਹਿੰਦੇ ਹੱਥ ਦੇ ਵਿੱਚ ਕਿਤੇ ਨਾ ਕਿਤੇ ਇਹ ਰਹਿੰਦੀਆਂ ਨੇ, ਅਤੇ ਜਿਸ ਤਰੀਕੇ ਦਾ ਮਾਹੌਲ ਆ ਅਤੇ ਜਿਸ ਤਰੀਕੇ ਦੇ ਨਾਲ ਲੋਕ ਵੀ ਰਸ਼ੀਆ ਨੂੰ ਅਮਰੀਕਾ ਦੇ ਵਿੱਚ ਦੇਖਦੇ, ਉਹ ਅਜੇ ਵੀ ਉਸ ਨੂੰ ਐਜ਼ ਏ ਐਨਮੀ ਸਟੇਟ ਦੇ ਵਜੋਂ ਹੀ ਜਿਹੜਾ ਉਹ ਦੇਖਿਆ ਜਾਂਦਾ ਆ। ਸੋ ਉਸੇ ਚੀਜ਼ ਦੀ ਇੱਕ ਹਿਸਾਬ ਨਾਲ ਤਰਜਮਾਨੀ ਕਰਦੀ ਆ ਇਹ ਵੋਟ ਵੀ। 53 ਦੇ ਮੁਕਾਬਲੇ 362 ਜਿਹੜੇ ਹਾਊਸ ਡੈਮੋਕ੍ਰੇਟਸ ਅਤੇ ਰਿਪਬਲਿਕਨਸ ਨੇ ਡਿਸਅਪਰੂਵ ਕਰ ਦਿੱਤਾ ਆ ਵੀ ਇਹ ਰੋਕਾਂ ਨੂੰ ਨਾ ਲਾਇਆ ਜਾਵੇ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੀ ਟੈਸਲਾ ਕੰਪਨੀ ਆ ਇਲੈਕਟ੍ਰਿਕ ਕਾਰਾਂ ਬਣਾਉਣ ਵਾਲੀ, ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ ਵੀ ਉਹ ਆਪਣੀ ਵਰਕਫੋਰਸ ਦਾ 7% ਜਾਣੀ ਕਿ ਉਹਨਾਂ ਦੇ ਕੋਲ ਹੁਣ 45,000 ਇੰਪਲਾਈ ਆ, ਜਿਹਦੇ ਵਿੱਚੋਂ 3150 ਇੰਪਲਾਈ ਜਿਹੜੇ ਆ ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਆ। CEO ਐਲੋਨ ਮਸਕ ਨੇ ਇਹ ਕਿਹਾ ਆ ਵੀ ਸਾਡਾ ਜਿਹੜਾ ਕੰਪੀਟੀਸ਼ਨ ਆ ਹੁਣ ਬਹੁਤ ਜ਼ਿਆਦਾ ਹੋ ਗਿਆ ਆ, ਅਤੇ ਉਹਦੇ ਕਰਕੇ ਜਿਹੜੀ ਆ ਆਪਾਂ ਪ੍ਰਾਈਸ ਜਿਹੜੀ ਆ ਕਾਰਾਂ ਦੀ ਸਾਨੂੰ ਘਟਾਉਣੀ ਪਊਗੀ ਅਤੇ ਸਾਨੂੰ ਜਿਹੜੇ ਖਰਚੇ ਆ ਉਹ ਘਟਾਉਣੇ ਪਊਗੇ। ਇਹ ਵੀ ਦੱਸਦੀ ਜਾਈਏ, ਕਹਿੰਦੇ ਵੀ ਪਿਛਲੇ 3rd ਕੁਆਰਟਰ ਦੇ ਵਿੱਚ ਟੈਸਲਾ ਨੂੰ $312 ਮਿਲੀਅਨ ਦਾ ਜਿਹੜਾ ਪ੍ਰੋਫਿਟ ਹੋਇਆ ਸੀ। ਜੀ ਅਗਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਇੱਕ ਬੈਲਾਰੂਸ ਦੀ ਹਰਜੋਤ ਸਿੰਘ ਜੀ ਮਾਡਲ ਸੀ ਜਿਸ ਨੇ ਇਹ ਦਾਅਵਾ ਕੀਤਾ ਸੀ ਕਥਿਤ ਤੌਰ ਦੇ ਉੱਤੇ ਵੀ ਜਿਹੜੀ ਰਸ਼ੀਅਨ ਇੰਟਰਫੀਅਰੈਂਸ ਹੋਈ ਆ ਅਮਰੀਕਾ ਦੀ ਇਲੈਕਸ਼ਨ ਦੇ ਵਿੱਚ, ਵੀ ਕਿੱਦਾਂ ਕਹਿੰਦੇ ਆ ਉਸ ਬੀਬੀ ਦੇ ਕਹਿਣ ਦੇ ਮੁਤਾਬਕ ਵੀ ਡੋਨਲਡ ਟਰੰਪ ਨੂੰ ਉਹਨਾਂ ਨੇ ਜਿਤਾਇਆ ਆ ਜਾਂ ਉਹਨਾਂ ਨੇ ਮਿਲ ਕੇ ਜਿਹੜਾ ਕੰਮ ਕੀਤਾ ਆ ਵੀ ਉਹਦੇ ਕੋਲ ਸਬੂਤ ਨੇ। ਉਹ ਬੀਤੇ ਦਿਨੀ ਉਹ ਥਾਈਲੈਂਡ ਦੇ ਵਿੱਚ ਸੀ ਅਤੇ ਉੱਥੋਂ ਉਸ ਨੂੰ ਡਿਪੋਰਟ ਕਰਕੇ ਹੁਣ ਮਾਸਕੋ ਦੇ ਵਿੱਚ ਜਿਹੜਾ ਆ ਉਹ ਘੱਲ ਦਿੱਤਾ ਗਿਆ ਆ। ਐਨਸਟੇਸੀਆ ਕਰਕੇ ਨਾਂ ਦੀ 27 ਸਾਲਾਂ ਦੀ ਇਹ ਜਿਹੜੀ ਇੱਕ ਮਾਡਲ ਅਤੇ 3 ਹੋਰ ਜਾਣੇ, ਉਹਨਾਂ ਨੂੰ ਥਾਈਲੈਂਡ ਨੇ ਡਿਪੋਰਟ ਕਰਕੇ ਰਸ਼ੀਆ ਦੇ ਵਿੱਚ ਘੱਲ ਦਿੱਤਾ ਆ। ਹੁਣ ਵੈਸੇ ਥਾਈਲੈਂਡ ਵਾਲੇ ਹੁਣ ਉਹੀ ਆ ਜਿਨ੍ਹਾਂ ਨੇ ਹੁਣ ਰੀਸੈਂਟਲੀ ਉਸ ਇੱਕ ਕੁੜੀ ਨੂੰ ਸਾਊਦੀ ਅਰੇਬੀਆ ਦੇ ਵਿੱਚ ਡਿਪੋਰਟ ਕਰਨ ਤੋਂ ਇੱਕ ਹਿਸਾਬ ਦੇ ਨਾਲ ਮਨਾ ਕਰ ਦਿੱਤਾ ਸੀ, ਅਤੇ ਉਹਨੂੰ ਹੁਣ ਰਿਫਿਊਜ ਜਿਹੜਾ ਆ ਉਹ ਕੈਨੇਡਾ ਦੇ ਵਿੱਚ ਜਿਹੜਾ ਉਹ ਮਿਲ ਗਿਆ ਸੀਗਾ। ਪਰ ਰਸ਼ੀਆ ਦੇ ਜਿਹੜਾ ਦਬਾਅ ਦੇ ਚੱਲਦਿਆਂ ਉਹਨਾਂ ਨੇ ਇਸ ਬੈਲਾਰੂਸੀਅਨ ਜਿਹੜੀ ਮਾਡਲ ਆ ਉਸ ਨੂੰ ਹੁਣ ਮਾਸਕੋ ਦੇ ਵਿੱਚ ਘੱਲ ਦਿੱਤਾ ਹੈ। ਅਤੇ ਹੁਣ
ਜਾਂ ਤੇ ਸਬੂਤਾਂ ਨੂੰ ਦੱਬਣ ਦੀ ਕੋਸ਼ਿਸ਼ ਆ ਜਾਂ ਕੋਈ ਹੋਰ ਕਾਰਨ ਆ ਜਿਹੜੇ ਅਜੇ ਸਾਹਮਣੇ ਜਿਹੜੇ ਉਹ ਨਹੀਂ ਆ ਰਹੇ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੀ ਵੋਲਕਸਵੈਗਨ ਕੰਪਨੀ ਆ ਉਹ ਕਹਿੰਦੇ ਪਈ ਟੈਸਲਾ ਦੇ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੇ ਇਲੈਕਟ੍ਰਿਕ ਕਾਰ ਜਿਹੜੀ ਬਣਾਈ ਆ ਉਹ $23,000 ਤੋਂ ਘੱਟ ਪ੍ਰਾਈਸ ਦੇ ਉੱਤੇ ਵੇਚਣ ਜਾ ਰਹੇ ਹੈਗੇ ਆ। ਸੋ ਇਹਦਾ ਮਤਲਬ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਟ੍ਰਿਕ ਕਾਰਾਂ ਦਾ ਜਿਹੜਾ ਕੰਪੀਟੀਸ਼ਨ ਆ ਉਹਨਾਂ ਦੀ ਪ੍ਰਾਈਸ ਦਾ ਉਹ ਕਾਫੀ ਜ਼ਿਆਦਾ ਹੋਊਗਾ। ਦੇਖੋ ਇਹ ਟੈਸਲਾ ਦੀ ਪ੍ਰਾਈਸ ਕਿੰਨੀ ਆ ਅਤੇ ਜਿਹੜੇ ਵੋਲਕਸਵੈਗਨ ਆ ਉਹ ਹੁਣ ਕਹਿੰਦੇ ਆ ਵੀ ਅਸੀਂ €20,000 ਜਾਂ $22,836 ਤੋਂ ਪ੍ਰਾਈਸ 'ਤੇ ਇਹ ਕਾਰਾਂ ਵੇਚਾਂਗੇ। ਉਹ ਦੇਖਣ ਵਾਲੀ ਗੱਲ ਹੋਊਗੀ ਕਿੱਦਾਂ ਦੀ ਦਿਖਦੀ ਆ, ਕੀ ਉਹਦੀ ਪਰਫੋਰਮੈਂਸ ਆ, ਕੀ ਕੁਛ ਹੈਗਾ ਆ। ਲੋਕ ਟੈਸਲਾ ਨੂੰ ਲਾਈਕ ਇਸ ਲਈ ਕਰਦੇ ਆ, ਦੇਖਣ ਨੂੰ ਸੋਹਣੀ ਲੱਗਦੀ ਆ, ਪਰਫੋਰਮੈਂਸ ਉਹਦੀ ਜਿਹੜੀ ਉਹ ਗੁੱਡ ਆ। ਸੋ ਬਹੁਤ ਸਾਰੇ ਜਿਹੜੇ ਫੈਕਟਰ ਆ ਉਹ ਹੋਣਗੇ, ਪਰ ਜਿੱਦਾਂ ਤੁਸੀਂ ਟੈਸਲਾ ਦਾ ਵੀ ਦੱਸਿਆ ਆ ਵੀ ਉਹ ਆਪਣੀ ਕਾਫੀ ਵਰਕਫੋਰਸ ਖਰਚੇ ਜਿਹੜੇ ਉਹ ਘਟਾਉਣ ਵੱਲ ਨੂੰ ਜਿਹੜੇ ਉਹ ਵੱਧ ਰਹੇ ਨੇ ਤਾਂ ਜੋ ਸਸਤੀਆਂ ਕਾਰਾਂ ਉਹ ਵੇਚ ਸਕਣ। ਅਤੇ ਇੱਥੇ ਹੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਇਹਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲੇ